जी दोस्तों जिस तरह मैं अर्ज की कि साढ़े नाल बहुत बड़े सुपरस्टार माशाल्लाह फैसलाबाद का मान और साढ़े पाकिस्तान का फखर बहुत प्यारे फनकार कैसर पिया साहब अज मेरे नाल बैठे ने ते मेरे भाई भी ने दोस्त भी ने इन्होंने एक साडा खास तरह के क्योंकि जो भी फैसलाबाद आते हैं शबीर आकाश साहब मुन्ना और होर भी बहुत सारे दोस्त वो साढ़े वास्ते एक समाज जिहा बन जाता है जिवें मतलब एक दोस्तों की गैदरिंग नहीं होंगी पुराना वक्त याद आ जाता है। तो अज भी असं बैठे गपशप ला रहे थे मैं चलो अपने दोस्तों नाल अपने देखने वाले कोई गल्लां शेयर कर लीए। जी कैसे साहब जी जनाब सर की हाल चाल है? कराम जी शाम भाई तुसी सुनाओ तारी तबीयत ठीक जी अल्लाह का शुक्र माशाल्लाह जो भी तुसी आउंदे हो एक रौनक जी लग जाती है फैसलाबाद च वही मखसूस कमरा वही होटल ते उस तरह फिर सारे लोग इकट्ठे हो जाते सर वो मेरा दिया तुहानू पता पुराने यार फिर वो इकट्ठे जदों हो जाण उदों फिर पुरानियां यादां कहंदे ना अपना पुराना वक्त नहीं भुलना चाहिए किसी ने भी। तो शबीर का तो तुहानू पता ही है मेरा लंगोटी है मेरा यार है सारा फैसलाबाद एक पासे इकल्ला एक पासे बिल्कुल ये तो सारे नू पता ही है। हाँ जो बैठे भी एक पासे हाँ जी बिल्कुल एक पासा उन्होंने तो सुता भी रहा ਇਹਨਾਂ ਨੇ ਉਹਨੂੰ ਉਠਾਉਣ ਵਾਸਤੇ ਅਲਾਰਮ ਲਾਇਆ। अच्छा जी अलार्म खराब हो गया पासा नहीं उठेगा हर पासे लै गए इन्होंने मैनू लेकिन किसी पासे में ठीक नहीं आया। अच्छा मजे की गल है कि जो पब्लिसिटी लगती है या जो प्रोड्यूसर ने डिस्कस होंगी ड्रामे के बारे जो कहते हैं जी कैसर पिया भी इस ड्रामे में शामिल है तो जो अभी पुराने दोस्त है शबीर साहब हों तो मैं इन्होंने फोन करदा यार कैसर भाई आ रहे हैं मुन्ना शाहिद हाशमी साहब हसनैन कुमार सारे एक दूसरे प्यारे भाई है सफदर साहब जी एक दूसरे ने राबते च आ जाते हैं कि लाओ जनाब ਹੁਣ 8 ਦਿਨ ਲਈ ਨਾ ਸ਼ਬਾਰਸ਼ੀ ਸਾਹਿਬ ਦੇ ਨਾਲ ਹਾਂਜੀ ਹਾਂਜੀ जिन्ने भी साडे दोस्त ने प्यारे नहीं, मतलब ये को तो प्यार करने वाले एक ਜਿਹੜਾ ਵਕਤ ਗੁਜ਼ਾਰਿਆ ਹੈ ਸਫਦਰ ਸਾਹਿਬ ਹੋ ਤੁਸੀਂ ਹੋ ਹਾਮਦ ਰੰਗੀਲਾ ਸਾਹਿਬ ਹਾਸ਼ਮੀ ਸਾਹਿਬ ਕੈਸਰ ਭਾਈ ਤੇ ਇਹ ਤਾਂ ਉਹ ਪੁਰਾਣਾ ਵਕਤ ਹੈ ਕਿ ਮਤਲਬ ਜੀ ਬਿਲਕੁਲ ਸਟਰਗਲ ਦਾ ਦੌਰ ਸਰ ਉਹ ਤੇ ਬੜੇ ਮਜ਼ੇਦਾਰ ਹੈ ਸਰ ਜਿਸ਼ਾਨ ਭਾਈ ਤੁਸੀਂ ਸਾਡੇ ਵੱਡੇ ਭਾਈ ਜੇ ਡਾਇਰੈਕਟਰ ਜੇ ਤੁਸੀਂ ਹੁਣ ਵੀ ਤੁਹਾਡੀ ਡਾਇਰੈਕਸ਼ਨ 'ਚ ਕੰਮ ਕਰ ਰਹੇ ਹੋ ਉਦੋਂ ਵੀ ਤੁਹਾਡੀ ਡਾਇਰੈਕਸ਼ਨ 'ਚ ਕੰਮ ਕਰ ਰਹੇ ਸੀ ਫਰਕ ਕੋਈ ਨਹੀਂ ਪਿਆ ਜੀ ਸਹੀ ਮਸਲਨ ਕਿ ਤੁਹਾਡੀ ਨਹੀਂ ਡਾਇਰੈਕਸ਼ਨ ਨੇ ਤੁਹਾਡੀ ਸਿਹਤ ਨੂੰ ਮਸਲਨ ਉਦੋਂ ਵੀ ਯੰਗ ਸੋ ਤੇ ਹੁਣ ਵੀ ਤੁਸੀਂ ਯੰਗ ਸੋ ਕੈਂਸਰ ਸਾਹਿਬ ਫਰਕ ਪੈ ਜਾਂਦਾ ਇਹਦੇ ਭਰਾਵਾਂ ਤੇ ਫਰਕ ਪਾ ਦਿੰਦੇ ਨੇ ਕਿਆ ਬਾਤ ਹੈ ਜਨਾਬ ਇਹਨਾਂ ਨੂੰ ਜਿਸ਼ਾਨ ਭਾਈ ਬੜੇ ਅੱਛੇ ਇਨਸਾਨ ਨੇ ਤਾਂ ਹੀ ਇੱਕ ਗੱਲ ਇਹਨਾਂ ਨੇ ਹਰ ਕੰਮ ਕੀਤਾ ਮੁੰਨਾ ਜੀ। ਅੱਛਾ ਜੀ ਹਾਂਜੀ ਉਹਨਾਂ ਨੇ ਮਸਲਨ ਕੱਪੜੇ ਦਾ ਕੰਮ ਕੀਤਾ ਇਹਨਾਂ ਨੇ ਪ੍ਰੈਸ ਦਾ ਕੰਮ ਕੀਤਾ ਇਹਨਾਂ ਨੇ ਪ੍ਰੈਸ ਕੱਪੜੇ ਖਰਾਬ ਕਰਨ ਦਾ ਕੰਮ ਕੀਤਾ ਮੋਬਾਈਲਾਂ ਦਾ ਕੰਮ ਕੀਤਾ ਉਸ ਤੋਂ ਬਾਅਦ ਮਸਲਨ ਇਹਨਾਂ ਨੇ ਜਾਲੀ ਨੋਟ ਵੀ ਬਣਾਏ ਤੇ ਆਪਣੀ ਛੋਟੀ ਜਿਹੀ ਗਲਤੀ ਤੋਂ ਫੜੇ ਗਏ ਫੋਟੋ ਆਪਣੀ ਲਾਤੀ। ਉਹ ਕੈਸਰ ਪੀਏ ਸਾਹਿਬ ਆਉਂਦੇ ਨਾਲ ਦੇ ਇਹਨਾਂ ਦੇ ਮੂੰਹ ਤੇ ਰੌਣਕ ਆ ਜਿੰਨਾਂ ਨੂੰ ਪਤਾ 40 50 ਸੂਟ ਐਵੇਂ ਚੱਲ ਜਾਣ। ਦੇਖੋ ਜੀ ਮੇਰਾ ਬਿਜ਼ਨਸ ਹੈ ਕੱਪੜੇ ਦਾ ਨਾਮ ਤੇ ਮੈਨੂੰ ਇਹਨਾਂ ਦੀ ਆਉਣ ਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਚਲੋ ਭਾਈ ਮੇਰੇ ਆ ਰਹੇ ਨੇ ਦੂਸਰਾ ਇੱਕ ਭਾਈਚਾਰਾ ਵੀ ਹੁੰਦਾ ਹੈ ਮਤਲਬ 40 50 ਸੂਟ ਉਧਰ ਚਲ ਗਏ ਕੋਈ 40 50 ਹਜ਼ਾਰ ਮੈਨੂੰ ਮਿਲ ਗਿਆ ਨਹੀਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਇੱਕ ਸੂਟ ਮੈਂ ਲੈ ਕੇ ਗਿਆ ਨਾ ਘਰ ਤੇ ਤੁਹਾਡੀ ਭਾਬੀ ਕਹਿ ਰਹੀ ਕਿ ਇਹ ਸੂਟ ਵਾਪਸ ਕਰਨੇ ਤੇ ਉਹ ਲੈ ਕੇ ਉਹਨਾਂ ਨੂੰ ਮਗਾਏ ਸੀ ਤੇ ਜਲਦੀ ਕੱਲ ਲੈ ਆਉਣਾ ਫਿਰ ਨਹੀਂ ਤੇ ਉਹਨਾਂ ਦੇ ਵਿਕ ਜਾਣੇ ਆ। ਮੈਂ ਕਿਹਾ ਤੂੰ ਘਬਰਾ ਨਾ ਸਿਰਫ ਮੈਂ ਹੀ ਉਹਨਾਂ ਦਾ ਗਾਹਕ ਹੋਰ ਉਹਨਾਂ ਦਾ ਇੱਕ ਨਹੀਂ ਮੇਰੀ ਵਜ੍ਹਾ ਤੋਂ ਉਹਨਾਂ ਦੀ ਦੁਕਾਨ ਚੱਲ ਰਹੀ ਹੈ। ਇਹਨਾਂ ਨੇ ਸਰ ਮੇਰੇ ਨਾਲ ਇੱਕ ਗੇੜਾ ਕਰਾਇਆ ਤੁਹਾਡੇ ਨਾਲ ਜੀ ਹਾਂਜੀ ਕੀ ਮਤਲਬ ਤੁਹਾਡੀ ਸ਼ੂਗਰ ਦੀ ਦਵਾਈ ਖਾ ਗਏ ਇਹਨਾਂ ਨੇ ਨਾ ਮੈਨੂੰ ਏਸੀ ਇੱਕ ਦਿੱਤਾ ਜੀ ਤੇ ਤੂੰ ਪੁੱਠਾ ਲਵਾ ਲਿਆ ਘਰ। ਨਹੀਂ ਭਾਜੀ ਪੁੱਠੀਆਂ ਪੈ ਗਈਆਂ ਮੈਂ ਲੈਂਦੇ ਹੀ ਏਸੀ ਅੱਛਾ ਜੀ 17000 ਦਾ ਏਸੀ ਦਿੱਤਾ ਇਹਨਾਂ ਨੇ ਤੇ ਬੜਾ ਮਜ਼ਾ ਲਿਆ ਮੈਂ ਕਿਹਾ ਜੀ ਤੇ ਮਹੀਨੇ ਬਾਅਦ ਕੈਸਰ ਸਾਹਿਬ 36000 ਰੁਪਏ ਦਾ ਬਿੱਲ ਆਇਆ ਯਕੀਨ ਕਰੋ। ਤਾਂ ਬਾਅਦ ਚ ਮੈਨੂੰ ਪਤਾ ਲੱਗਾ ਹੈ ਕਿ ਅੱਲਾ ਜਨਨ ਸਿਫਰ ਕੋਡੂ ਸਾਹਿਬ ਤੇ ਇਹਨਾਂ ਨੇ ਮੈਨੂੰ ਵੇਚਿਆ ਹੀ ਤਾਂ ਸੀ ਕਿ ਵੀ ਇਹਦਾ ਬਿੱਲ ਜ਼ਿਆਦਾ ਆਉਂਦਾ ਨਹੀਂ ਕੌਡੂ ਸਾਹਿਬ ਅੱਲਾ ਦੇ ਨਸੀਬ ਕਰੇ ਉਹਨੇ ਜਦੋਂ ਵੇਚਿਆ ਮੈਂ ਉਹਨਾਂ ਨੂੰ ਕਿਹਾ ਜੀ ਇਹ ਖਸੂਸੀਆਤ ਦਿੱਤੀਆਂ ਨੇ ਕਹਿੰਦੇ ਨਹੀਂ ਚੁੱਪ ਤੇ ਇਹ ਬੜਾ ਇੰਜੋਏ ਕਰ ਰਹੇ ਜੀ ਮਾਸ਼ਾਅੱਲਾ ਸਾਹਿਬ ਦਾ ਜ਼ਿਕਰ ਹੋ ਗਿਆ ਜੀ ਤੇ ਉਹ ਤੇ ਜਿੰਦ ਜਾਨ ਸਨ ਸਾਡੀ ਜੀ ਹੁਣ ਵੀ ਜਾਨ ਹੀ ਨੇ ਅਸੀਂ ਉਹਨਾਂ ਨੂੰ ਬੜਾ ਮਿਸ ਕਰਦੇ ਨੇ ਅੱਲਾਹ ਪਾਕ ਉਹਨਾਂ ਨੂੰ ਜੰਨਤ ਚ ਆਲਾ ਮੁਕਾਮ ਲੇਕਿਨ ਰੱਬ ਦਾ ਫੈਸਲਾ ਹੈ ਕਿ ਸਭ ਨੇ ਜਾਣਾ ਹੈ ਉਹਨਾਂ ਦੀ ਵਾਰੀ ਜਲਦੀ ਆ ਗਈ ਪਤਾ ਨਹੀਂ ਸਾਡੀ ਕਦੋਂ ਆ ਜਾਣੀ ਹੈ ਜੋ ਵੀ ਹੈ ਤੇ ਕਬੂਲ ਕਰਨਾ ਹੀ ਹੈ ਕਮਲ ਹੈ ਚੱਲਦਾ ਪਿਆ ਫੂਰ ਕੋਟੂ ਸਾਹਿਬ ਜੀ ਜਿੰਨੇ ਵੀ ਦੋਸਤ ਸੁਣ ਰਹੇ ਨੇ ਉਹਨਾਂ ਵਾਸਤੇ ਉਹਨਾਂ ਦੀ ਮਗਫਰਤ ਦੀ ਦੁਆ ਉਹਨਾਂ ਵਾਸਤੇ ਕੁਝ ਪੜ੍ਹ ਕੇ ਬਖਸ਼ਿਆ ਜਾਏ ਤਾਂ ਬੜੀ ਮਿਹਰਬਾਨੀ ਹੋਏਗੀ ਸਾਰੇ। ਅੱਛਾ ਕੈਸਰ ਸਾਹਿਬ ਇਹ ਦੱਸੋ ਕਿ ਆਪਣੀ ਜ਼ਿੰਦਗੀ ਦਾ ਕੋਈ ਐਸਾ ਵਾਕਿਆ ਕੋਈ ਐਸੀ ਗੱਲ ਜਿਹੜੀ ਤੁਸੀਂ ਮਤਲਬ ਬਹੁਤ ਸਾਰੇ ਚੈਨਲ ਦੇ ਇੰਟਰਵਿਊ ਦੇਖੇ ਨੇ ਮੈਂ ਤੇ ਕੋਈ ਐਸੀ ਗੱਲ ਜਿਹੜੀ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਕਿਸੇ ਨੇ ਕੀਤੀ ਹੋਵੇ। ਸਰ ਹੁਣ ਜਿਸ ਤਰ੍ਹਾਂ ਸ਼ੇਅਰ ਤੇ ਹਰ ਗੱਲ ਕਰ ਦਿੱਤੀ ਆਪਣੀ ਜ਼ਿੰਦਗੀ ਦੀ ਮੈਂ ਮਤਲਬ ਸ਼ਾਦੀ ਤੋਂ ਲੈ ਕੇ ਸ਼ਾਦੀ ਤੋਂ ਪਹਿਲੇ ਲੈ ਕੇ ਕੰਮ ਤੋਂ ਲੈ ਕੇ ਇਹ ਉਹ
ਇੱਕ ਗੱਲ ਸ਼ਾਇਦ ਮੈਂ ਕਿਤੇ ਨਾ ਕਿਤੇ ਹੁਣ ਜਿਸ ਤਰ੍ਹਾਂ ਅਸੀਂ ਮੋਬਾਈਲ ਖਰੀਦਦੇ ਆ ਹਾਂਜੀ। ਸਿਮਾਂ ਖਰੀਦਦੇ ਆ, ਸਿਮ ਤੇ ਹੁਣ ਫ੍ਰੀ ਮਿਲਦੀ ਹੈ ਹਾਂਜੀ। ਤੇ ਤੁਸੀਂ ਅੱਜ ਤੋਂ 20 ਸਾਲ ਪਹਿਲੇ ਸਾਨੂੰ 4600 ਦੀ ਸਿਮ ਦਿੱਤੀ ਸੀ ਯਾਦ ਹੈ ਤੁਹਾਨੂੰ 6626 ਇਹ 339 ਜਾਂ 439 ਨੰਬਰ ਮੈਨੂੰ ਯਾਦ ਹੈ। ਮੇਰਾ ਨੰਬਰ ਤੁਹਾਡਾ ਨੰਬਰ ਸੇਮ ਹੀ ਸੀਗਾ ਮੇਰਾ 43 ਸੀ ਮੇਰਾ ਜਿਹੜਾ ਹੁਣ 39 ਚੱਲ ਰਿਹਾ ਹੈ ਸੇਮ ਕੋਲੂ ਕੋਲੂ ਸਾਹਿਬ ਸਾਹਿਬ ਦਾ ਪਰ ਮੈਨੂੰ ਤੁਸੀਂ ਇੰਸਟਾ ਵਨ ਦਿੱਤਾ ਸੀ ਉਹ ਜਿਹੜਾ ਪਹਿਲੇ ਮੇਰੇ ਕੋਲ ਚੱਲ ਰਿਹਾ ਸੀ 4885 ਹਾਂਜੀ ਇਹ ਉਹ ਸਵੇਰ ਉਦੋਂ ਦੇ ਲਟੇਰੇ ਨੇ ਜੀ ਬਚਪਨ ਤੋਂ ਮਸਲ ਸਾਨੂੰ ਉਧਾਰੇ ਦੇ ਦਿੱਤੇ ਨੇ ਮਹਿੰਗੀਆਂ ਸਿਮਾਂ ਮਸਲ ਬਾਅਦ ਚੋਂ ਮੈਂ ਮੁੰਨੇ ਦਾ ਗੁਰਦਾ ਵੇਚਿਆ ਇਹਦਾ ਅੱਧਾ ਪਿਤਾ ਵੇਚਿਆ ਫਿਰ ਜਾ ਕੇ ਸਿਮ ਦੇ ਮੋਬਾਈਲ ਦੇ ਪੈਸੇ ਲੱਗੇ ਨਹੀਂ ਨਾਜ਼ਰੀਨ ਉਦੋਂ ਸਿਮ ਬੜੀ 8-9 ਹਜ਼ਾਰ ਰੁਪਏ ਦੀ ਹੁੰਦੀ ਸੀ ਬੜੀ ਮਹਿੰਗੀ ਹੁੰਦੀ ਸੀ ਤੇ ਮੈਂ ਇਹਨਾਂ ਨੂੰ ਬੜੀ ਕੰਸੈਸ਼ਨ ਕਰਕੇ 4500 ਦੀ ਦਿੱਤੀ ਸੀ 100 ਵੱਧ ਕਹਿ ਰਹੇ ਨੇ ਹਾਂਜੀ ਨਹੀਂ 8-9 ਹਜ਼ਾਰ ਦੀ ਕਿਉਂ ਸੁਨਿਆਰੇ ਕਿਉਂ ਮਿਲਦੀ ਤੁਸੀਂ ਕਾਹਦੀ ਨਿਸ਼ਾਨ ਸਾਹਿਬ ਉਦੋਂ ਵੀ ਸਸਤੀ ਕਿਉਂ ਗੱਲ ਮਸਲ ਕੈਸਾ ਸਾਹਿਬ ਤੁਸੀਂ ਲਾਸਟ ਮੂਵੀ ਕਰਕੇ ਆਏ ਹੋ ਕੈਸਾ ਰਿਹਾ ਤਜਰਬਾ ਮਾਸ਼ਾਅੱਲਾ ਕੈਨੇਡਾ ਤੁਸੀਂ ਗਏ ਸੀ ਹਾਂਜੀ ਜੀ ਕੈਨੇਡਾ ਨਹੀਂ ਇੰਗਲੈਂਡ ਗਏ ਸੀ ਇੰਗਲੈਂਡ ਗਏ। ਗਿੱਪੀ ਗਰੇਵਾਲ ਸਾਹਿਬ ਨੀਰੂ ਬਾਜਵਾ ਨੂੰ ਕਪੂਰ ਸਾਡੇ ਨਸੀਮ ਵਿੱਕੀ ਸਾਹਿਬ ਅਹਿਮਦ ਅਲੀ ਭੱਟ ਸਾਹਿਬ ਰਾਣਾ ਰਣਬੀਰ ਸਾਹਿਬ ਉਹ ਵੀ ਸਾਡੀ ਰੂਪਾ ਜੀ ਨੇ ਉਹ ਵੀ ਬੜੇ ਅੱਛੇ ਆਰਟਿਸਟ ਹਨ ਉਹ ਵੀ ਸਨ ਉਹਨਾਂ ਨਾਲ ਮਿਲ ਕੇ ਬੜਾ ਅੱਛਾ ਲੱਗਾ ਔਰ ਗਿੱਪੀ ਭਾਜੀ ਨਾਲ ਰਾਣਾ ਸਾਹਿਬ ਨਾਲ ਮਿਲ ਕੇ ਤੇ ਬਹੁਤ ਹੀ ਅੱਛਾ ਲੱਗਾ ਸਭ ਤੋਂ ਵੱਡੀ ਗੱਲ ਇਹ ਕਿ ਉਹ ਬੜੇ ਹੀ ਗ੍ਰੇਟ ਲੋਕ ਨੇ ਬੜੇ ਅੱਛੇ ਇਨਸਾਨ ਨੇ ਔਰ ਮੇਰੇ ਸਾਹਮਣੇ ਗਿੱਪੀ ਭਾਈ ਵਿੱਕੀ ਸਾਹਿਬ ਨੂੰ ਕਹਿ ਰਹੇ ਜੀ ਤੁਹਾਡਾ ਕੁਝ ਸਿੱਖਣ ਨੂੰ ਬਹੁਤ ਕੁਝ ਮਿਲਿਆ ਸਰ ਅਨੂ ਜੀ ਕਹਿ ਰਹੇ ਨੇ ਅਨੂ ਕਪੂਰ ਸਾਹਿਬ ਜਿਨ੍ਹਾਂ ਨੂੰ 50 ਸਾਲ ਹੋ ਗਏ ਨੇ ਕੰਮ ਕਰਦੇ ਆ ਇਸ ਫੀਲਡ ਦੇ ਵਿੱਚ ਤੇ ਵਿੱਕੀ ਸਾਹਿਬ ਨੂੰ ਕਹਿ ਰਹੇ ਨੇ ਬੜਾ ਅੱਛਾ ਸਾਡੇ ਨਾਲ ਵਰਤਾਓ ਕੀਤਾ ਉਹਨਾਂ ਨੇ ਅਸੀਂ ਉਹਨਾਂ ਨੂੰ ਬਹੁਤ ਅੱਛਾ ਵਰਤਾਓ ਬੜਾ ਅੱਛਾ ਕੰਮ ਔਰ ਜਦੋਂ ਫਿਲਮ ਆਏਗੀ ਤੁਹਾਨੂੰ ਉਦੋਂ ਪਤਾ ਲੱਗੇਗਾ ਇਨਸ਼ਾਅੱਲਾ ਇਹ ਕਿਦੋਂ ਆ ਰਹੀ ਜੀ ਮੂਵੀ ਇਹ ਜਨਾਬ ਹੈ ਨਿਊ ਖਾਂ ਤੋਂ ਬਾਅਦ ਉਹੀ ਆ ਰਹੀ ਹੈ ਸਰ ਮੈਂ ਇਹ ਮੇਰਾ ਖਿਆਲ ਵੱਡੀ ਤੇ ਲੱਗੇਗੀ ਜੁਲਾਈ ਦੇ ਵਿੱਚ ਵੇਖੋ ਕਿੰਨੀ ਖੁਸ਼ਕਿਸਮਤ ਦੀ ਗੱਲ ਹੈ ਉਹ ਫਿਲਮ ਕਰਨਗੇ ਤੇ ਤੁਸੀਂ ਬਾਬੇ ਫਰੀਦ ਤੋਂ ਉਹ ਫਿਲਮ ਕਰਨਗੇ ਤੇ ਤੁਸੀਂ ਬਾਬੇ ਫਰੀਦ ਤੋਂ ਅੱਗੇ ਨਹੀਂ ਜਾਣਾ ਵਾਹ ਜੋ ਬਾਤ ਮੁਰਸ਼ਿਦਾਂ ਦਾ ਅਦਬ ਕਰਦੇ ਨੇ ਨਾ ਦੇਖੋ ਅੱਛਾ, ਜੇ ਕੈਸਾ ਕੈਸਾ ਜਿਹੜਾ ਨਾ ਦਾਲ ਬੜੀ ਲਾਈਕ ਕਰਦਾ ਤੇ ਉਹਨੂੰ ਬਾਬਾ ਫਰੀਦ ਯਾਦ ਹੈ ਹਾਂ। ਤੇ ਅੱਛਾ ਕੈਸਾ ਸਾਹਿਬ ਇੱਕ ਉਹ ਪਿੰਨੀਆਂ ਦਾ ਬੜਾ ਜ਼ਿਕਰ ਹੋ ਰਿਹਾ ਸੀ ਤੇ ਨਾਲ ਉਹ ਚਾਟ ਮਸਾਲੇ ਉਹ ਕੀ ਸੀ ਉਹ ਅਹਿਮਦ ਅਲੀ ਭੱਟ ਸਾਹਿਬ ਨੂੰ ਮਾਸ਼ਾਅੱਲਾ ਖਾਣ ਦੇ ਬੜੇ ਸ਼ੌਕੀਨ ਹੈਗੇ ਨੇ ਨਾ ਮਾਸ਼ਾਅੱਲਾ। ਤੇ ਉਹਨਾਂ ਨੇ ਨਾ ਹੁਣ ਉੱਥੇ ਫਿੱਕੇ ਖਾਣੇ ਉਹ ਜਿਸ ਤਰ੍ਹਾਂ ਦੇ ਹੁੰਦੇ ਤੁਹਾਨੂੰ ਪਤਾ ਹੈ ਉਹਨਾਂ ਨੇ ਆਪਣੀ ਮਰਜ਼ੀ ਦੇ ਕਰਨ ਭੱਟ ਸਾਹਿਬ ਤੇ ਲੰਗਰ ਚੱਟ ਮਿਸਤਰੀ ਪਟੇ। ਨੇ ਤੁਹਾਨੂੰ ਪਤਾ ਉਹਨਾਂ ਨੇ ਤੇ ਮਾਸ਼ਾਅੱਲਾ ਜਿਸ ਫੈਮਿਲੀ ਤੋਂ ਨੇ ਉਹ ਸੁਰੀਲੀ ਫੈਮਿਲੀ ਤੋਂ ਸੁਰੀਲਾ ਖਾਣਾ ਖਾਣਾ ਉਹਨਾਂ ਨੇ ਉਹ ਫਿਰ ਉਹ ਮੈਂ ਆਣਾ ਸੀ ਮੇਰਾ ਵੀਜ਼ਾ ਲੇਟ ਸੀ ਉਹ ਮੇਰੇ ਜਾਣ ਤੋਂ ਪਹਿਲੇ ਉਹਨਾਂ ਨੇ ਕਿਹਾ ਸੀ ਕਿ ਕੈਸਰ ਵੀ ਆ ਰਿਹਾ ਤੇ ਉਹ ਚਾਟ ਲੈ ਕੇ ਆਏਗਾ ਨੀਰੂ ਜੀ ਨੂੰ ਵੀ ਕਹਿਤਾ ਗਿੱਪੀ ਭਾਜੀ ਨੂੰ ਵੀ ਕਹਿਤਾ ਉਹ ਉਹਨਾਂ ਨੂੰ ਇਹਨਾਂ ਮੇਰਾ ਇੰਤਜ਼ਾਰ ਨਹੀਂ ਜਿੰਨਾ ਮਸਾਲੇ ਦਾ ਚਾਟ ਦਾ ਇੰਤਜ਼ਾਰ ਉਹ ਫਿਰ ਗਏ ਉਹਨਾਂ ਨੇ ਖਵਾਇਆ ਸਾਰਿਆਂ ਨੂੰ ਇੱਕ ਇੱਕ ਡੱਬਾ ਦਿੱਤਾ ਸਾਰਿਆਂ ਨੂੰ ਉਹ ਮੈਨੂੰ ਲੱਗਦਾ ਉਹਨਾਂ ਨੇ ਮੈਨੂੰ ਨਹੀਂ ਕਾਸ਼ ਕੀਤਾ ਸੀ ਉਹ ਸਿਰਫ ਫਰੂਟ ਚਾਟ ਜਾਂ ਉਹ ਚਾਟ ਮਸਾਲੇ ਵਾਸਤੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਬਸ ਬਲਕਿ ਤੁਸੀਂ ਇੱਕ ਤਜਵੀਜ਼ ਵੀ ਦਿੱਤੀ ਸੀ ਕਿ ਵੀ ਮੂਵੀ ਦਾ ਨਾਮ ਰੱਖ ਦਈਏ ਹਾਂਜੀ ਚਾਟ ਮਸਾਲਾ ਔਰ ਉਹਨਾਂ ਨੇ ਗਿੱਪੀ ਭਾਜੀ ਨੇ ਕਿਹਾ ਸੀ ਕਹਿੰਦੇ ਇਹ ਨਾਂ ਤੇ ਵਧੀਆ ਔਰ ਉਹਨਾਂ ਦਾ ਕੋਈ ਪਤਾ ਨਹੀਂ ਰੱਖ ਲੈਣੋ ਜਿਹੜੇ ਮਿਹਨਤੀ ਆਦਮੀ ਨਹੀਂ ਜੀ, ਰੱਖ ਲੈਣਗੇ। ਔਰ ਸੱਚੀ ਮੁੱਚੀ ਮਿਹਨਤੀ ਆਦਮੀ ਨੇ ਪਿੰਨੀਆਂ ਜਿਹੜੀਆਂ ਸੀ ਜੀ ਉੱਥੇ ਬੜੀਆਂ ਟੇਸਟੀ ਸਨ ਅਲਸੀ ਦੀਆਂ ਨੇ ਆ ਮੇਰੇ ਕੋਲ ਉਹ ਤਾਂ ਪੰਜਾਬ ਤੋਂ ਲੈ ਕੇ ਆਏ ਨਹੀਂ ਉਹ ਉੱਥੇ ਬਣਾਉਂਦੇ ਸਨ ਅੱਛਾ। ਲੋਕ ਜਿਹੜੇ ਪੰਜਾਬ ਵਾਲੇ ਲੋਕ ਸਨ ਅੱਛਾ। ਤੇ ਉਹ ਸਵੀਟਸ ਦੇ ਵਿੱਚ ਬੜੀ ਮਜ਼ੇਦਾਰ ਪਿੰਨੀਆਂ ਸੀ ਖਾਧੀਆਂ ਵੀ ਬਹੁਤ ਸਾਡੀਆਂ ਪਿੰਨੀਆਂ 'ਚ ਦਰਦ ਹੋਣ ਲੱਗੀ ਤੇ ਉਹ ਬੜਾ ਮਜ਼ਾ ਆਇਆ ਜੀ ਫਿਲਮ ਆਏਗੀ ਤੇ ਇਨਸ਼ਾਅੱਲਾ ਫਿਲਮ ਤੋਂ ਬਾਅਦ ਅੱਲਾ ਦੀ ਮਿਹਰਬਾਨੀ ਨਾਲ ਇਹ ਮੈਨੂੰ ਉਮੀਦ ਅੱਲਾ ਦੇ ਘਰ ਅੱਲਾ ਦੀ ਮਿਹਰਬਾਨੀ ਨਾਲ ਇੱਕ ਹੋਰ ਮੁਕਾਮ ਅੱਲਾ ਪਾਕ ਬਣਾ ਦੇਗਾ ਬਸ ਉਸ ਫਿਲਮ ਦਾ ਇੰਤਜ਼ਾਰ ਹੈ ਦੇਖੋ ਜੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਸ਼ਬੀਰ ਸਾਹਿਬ ਔਰ ਫਖਰ ਦੀ ਗੱਲ ਵੀ ਕਿ ਸਾਡੇ ਫੈਸਲਾਬਾਦ ਦਾ ਫਨਕਾਰ ਜਿਹੜਾ ਸਾਡਾ ਭਰਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਭਾਈ ਹੈ ਸਹੀ ਬਾਤ ਔਰ ਉੱਥੇ ਜਾ ਕੇ ਰੇਡ film ਕਰ ਰਿਹਾ ਹੈ। ਰੇਡ ਤੁਸੀਂ ਭਰਾਵਾਂ ਵਾਲਾ ਨਹੀਂ ਲਾਉਂਦੇ ਸੂਟਾਂ 'ਚ ਚਲੋ ਕੋਈ ਨਹੀਂ ਲਾਉਂਦੇ ਤੇ ਉੱਥੇ ਜਾ ਕੇ ਫਿਲਮ ਕਰ ਰਿਹਾ ਔਰ ਉਹਨਾਂ ਸਟਾਰਾਂ ਦੇ ਨਾਲ ਜਿਹਨਾਂ ਨੂੰ ਅਸੀਂ ਵੇਖਦੇ ਹਾਂ ਤੇ ਇਹਨਾਂ ਨੂੰ ਵੀ ਉਸ ਸਕਰੀਨ ਤੇ ਵੇਖਾਂਗੇ ਤੇ ਸਾਡੀਆਂ ਦੁਆਵਾਂ ਨੇ ਸਾਡੀਆਂ ਮੁਹੱਬਤਾਂ ਨੇ ਗਿੱਪੀ ਭਾਜੀ ਨਾਲ ਕਿ ਅੱਲਾਹ ਪਾਕ ਉਹਨਾਂ ਦੀ ਫਿਲਮ ਨੂੰ ਕਾਮਯਾਬ ਕਰੇ ਤੇ ਸਾਡੇ ਇਸ ਭਰਾ ਨੂੰ ਅੱਲਾਹ ਪਾਕ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਦੇਵੇ ਤੁਸੀਂ ਗੱਲ ਕਰ ਰਹੇ ਸੀ ਵਿੱਕੀ ਭਾਈ ਦੀ ਕਿ ਉਹ ਬੜਾ ਉਹਨਾਂ ਨੂੰ ਐਪਰੀਸ਼ੀਏਟ ਕੀਤਾ Appreciate ਔਰ ਵਿੱਕੀ ਤੁਸੀਂ ਅੱਛਾ ਇੱਕ ਅੱਧਾ ਗੁਲਾਮੀ ਮਾਫ ਕਰ ਤੁਸੀਂ ਆਪਣਾ ਮਹਾਨ ਲੋਕ ਹੋ ਤੇ ਇਹ ਕੋਈ ਉਹਨਾਂ ਦੀ ਗੱਲ ਬਿਲਕੁਲ ਸਹੀ ਕਹੀ ਹੈ ਔਰ ਮੰਨ ਲੈਣਾ ਜਿਹੜਾ ਨਾ ਉਹ ਮੁਰਾਦ ਹੁੰਦੀ ਹੈ ਤੁਸੀਂ ਵੀ ਮੰਨ ਲਓ। ਵਿੱਕੀ ਭਾਈ ਸਾਡੇ ਪਾਕਿਸਤਾਨ 'ਚ ਮਾਸ਼ਾਅੱਲਾ ਇਸ ਟਾਈਮ ਉਹਨਾਂ ਤੋਂ ਅੱਛਾ ਆਰਟਿਸਟ ਉਹਨਾਂ ਤੋਂ ਅੱਛਾ ਡਾਇਰੈਕਟਰ ਉਹਨਾਂ ਤੋਂ ਅੱਛਾ ਰਾਈਟਰ ਸਾਡੇ ਸਟੇਜ ਔਰ ਅਗਰ ਉਹ ਫਿਲਮ ਵੱਲ ਤੋਜੋ ਕਰਨ ਤੇ ਫਿਲਮ 'ਚ ਵੀ ਉਹਨਾਂ ਵਰਗਾ ਕੋਈ ਨਾ ਹੋਵੇ ਔਰ ਸਭ ਤੋਂ ਵੱਡੀ ਬਾਤ ਜਿਹੜੀ ਸਾਡੇ ਵਾਸਤੇ ਇਹ ਹੈ ਫਖਰ ਦੀ ਕਿ ਉਹ ਵੀ ਸਾਡੇ ਫੈਸਲਾਬਾਦ ਦੇ ਨੇ ਔਰ ਫੈਸਲਾਬਾਦ ਦੀ ਮਿੱਟੀ ਜਿਹੜੀ ਹੈ ਮਾਸ਼ਾਅੱਲਾ ਬੜੀ ਜ਼ਖੀਰ ਹੈ
ਉਹਨੇ ਜਦੋਂ ਵੀ ਮਤਲਬ ਇੱਥੇ ਕੋਈ ਫਸਲ ਉਗੀ ਹੈ ਉਹ ਮਾਸ਼ਾਅੱਲਾ ਉਹ ਪੂਰੀ ਦੁਨੀਆ ਤੇ ਉਹਦਾ ਜਿਹੜਾ ਹੈ ਬੀਜ ਜਿਹੜਾ ਹੈ ਉਹ ਵਿਕਿਆ ਔਰ ਉਹਨੂੰ ਪਸੰਦ ਕੀਤਾ ਗਿਆ ਹੈ। ਕਿਆ ਬਾਤ ਹੈ ਵਿੱਕੀ ਭਾਈ ਦੀ। ਵਿੱਕੀ ਸਾਹਿਬ ਨੇ ਜੀ ਮੈਨੂੰ ਬੜਾ ਸਪੋਰਟ ਕੀਤਾ ਫਿਲਮ ਸਮੇਂ ਕਿ ਉੱਥੇ ਫਿਲਮ ਸੀ ਜਿਸ ਤਰ੍ਹਾਂ ਉਹ ਪਹਿਲੇ ਚਲੇ ਗਏ ਉਹ ਸਮਝ ਗਏ ਸਨ ਉਹਨਾਂ ਨੂੰ। ਫਿਰ ਮੇਰਾ ਕੰਮ ਸੀ ਮੈਂ ਦਰ ਚੁੱਕਦਾ ਵਿੱਕੀ ਭਾਈ ਕਹਿੰਦੇ ਇੰਜ ਨਹੀਂ ਕਰ ਇਹ ਬੰਦਾ ਤੇਰੇ ਨਾਲ ਇਸ ਕਰਕੇ ਨਹੀਂ ਐਂਟਰੀ ਕਰ ਰਿਹਾ ਤੂੰ ਚੁੱਕਦਾ ਹੀ ਨਹੀਂ ਕਰ ਰਿਹਾ ਹੈ ਇੰਜ ਨਹੀਂ ਕਰ ਰਿਹਾ। ਉਹ ਫਿਰ ਉਹਨਾਂ ਨੇ ਬੜਾ ਗਾਈਡ ਕੀਤਾ ਸਿਖਾਇਆ। ਫਿਰ ਇੱਕ ਵਕਤ ਇਹ ਆਇਆ ਜਦੋਂ ਮੇਰਾ ਰੋਲ ਹੋਇਆ 5-6 ਸੀਨ ਹੀ ਨੇ ਫਿਲਮ ਦੇ ਵਿੱਚ ਮੇਰੇ ਤੇ ਉਹ ਮੇਰਾ ਰੋਲ ਇੰਜ ਸੀ ਵੀਜ਼ਾ ਲੇਟ ਸੀ ਤੇ ਉਹਨਾਂ ਨੇ ਸੋਚਿਆ ਕਿ ਆ ਜਾਣਗੇ ਠੀਕ ਹੈ ਭਾਜੀ ਨਹੀਂ ਆਉਣਗੇ ਤੇ ਅਗਲੀ ਫਿਲਮ ਚ ਆ ਜਾਣਗੇ ਇਸ ਤਰ੍ਹਾਂ ਦਾ ਰੋਲ। ਫਿਰ ਲੇਕਿਨ ਉਹ ਗਿੱਪੀ ਭਾਈ ਨੇ ਐਂਡ ਤੇ ਕਿਹਾ ਜੀ ਕਿ ਵਿੱਕੀ ਸਾਹਿਬ ਨੂੰ ਅਸੀਂ ਬੈਠੇ ਸੀ ਸਾਰੀ ਟੀਮ ਉਹਨਾਂ ਨੇ ਕਿਹਾ ਜੀ ਵਿੱਕੀ ਸਾਹਿਬ ਦਾ ਰੋਲ ਐਸਾ ਹੈ ਅਗਰ ਇਹ ਮਾੜਾ ਕਰਦੇ ਤੇ ਫਿਲਮ ਡਿੱਗ ਜਾਣੀ ਸੀ। ਇਹਨਾਂ ਨੇ ਬੜਾ ਅੱਛਾ ਕੀਤਾ ਤੇ ਫਿਲਮ ਬਹੁਤ ਇਨਸ਼ਾਅੱਲਾ ਅੱਛੀ ਜਾਏਗੀ। ਕੈਸਰ ਭਾਈ ਦਾ ਰੋਲ ਇਹ ਸੀ ਕਿ ਚਲੋ ਹੋਵੇ ਨਾ ਹੋਵੇ ਸਪੋਰਟਿੰਗ ਰੋਲ ਲੇਕਿਨ ਕਹਿੰਦੇ ਜਦੋਂ ਕੈਸਰ ਭਾਈ ਦਾ ਰੋਲ ਹੋਇਆ ਹੈ ਜੀ ਭਾਜੀ ਜਦੋਂ ਉਹਨਾਂ ਨੇ ਕੀਤਾ ਆ ਕੇ ਤੇ ਉਸ ਤੋਂ ਬਾਅਦ ਜੀ ਮੈਨੂੰ ਲੱਗਦਾ ਕਿ ਇਹ ਰੋਲ ਜਿਹੜਾ ਇਹ ਸਭ ਤੋਂ ਅੱਛਾ ਹੋਣਾ। ਵਾਹ ਇਹ ਵੀ ਉਹਨਾਂ ਨੇ ਲਫ਼ਜ਼ ਕਿਹਾ। ਫਿਰ ਵਿੱਕੀ ਸਾਹਿਬ ਕਹਿੰਦੇ ਹੁੰਦੇ ਨੇ ਮਜ਼ਾਕ ਨੇ ਸਾਰਿਆਂ ਨੂੰ ਕਿ ਹੁਣ ਇਹ ਕੁਝ ਸੈਂਸ ਨੂੰ ਕਰਾ ਲਓ ਸਾਰੇ ਇਹ ਫਿਲਮ ਤੋਂ ਬਾਅਦ ਨਾ ਇਹਨੇ ਬਹੁਤ ਹਿੱਟ ਹੋ ਜਾਣਾ ਤੇ ਇਹ ਕੋਣੇ ਜਿਹਨੇ ਸੈਂਸ ਨੂੰ ਡੇਟਾ ਦੇ ਕਰਾਉਣਾ ਤੇ ਕਰਾ ਲਓ। ਤੇ ਵਿੱਕੀ ਭਾਈ ਦਾ ਉਸ ਫਿਲਮ 'ਚ ਕੀ ਰੋਲ ਹੈ ਤੇ ਤੁਸੀਂ ਕੀ ਪਾਰਟ ਕਰ ਰਹੇ ਹੋ? ਮੈਂ ਉਹਦੇ 'ਚ ਇਮੀਗ੍ਰੇਸ਼ਨ ਆਫੀਸਰ ਹੈਗਾ ਅੱਛਾ ਤੇ ਉਹ ਮੇਰਾ ਮਤੱਕਾ ਹੈਗਾ ਜ਼ਿਆਦਾ ਧੱਕਾ ਲਾ ਰਿਹਾ ਮੈਂ ਜ਼ਿਆਦਾ ਜੀ ਉਹ ਗਿੱਪੀ ਭਾਜੀ ਨੂੰ ਐਕਸਟੈਂਡ ਨਹੀਂ ਕਰ ਰਿਹਾ ਵੀਜ਼ਾ ਕਿਸੇ ਵਜ੍ਹਾ ਤੋਂ। ਅੱਛਾ ਵਿੱਕੀ ਭਾਈ ਘਰ ਦੇ ਮੁਲਾਜ਼ਮ ਹੈਗੇ ਨੇ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਸਟੋਰੀ ਨਾ ਬੋਲੀ ਜਾਓ। ਨਹੀਂ ਸਟੋਰੀ ਹੋਰ ਹੈ ਮਜ਼ਾ ਆ ਰਿਹਾ ਔਰ ਨਹੀਂ ਇਨਸ਼ਾਅੱਲਾ ਆਡੀਅੰਸ ਦੇਖੇਗੀ ਤੇ ਬੜਾ ਮਜ਼ਾ ਬੜੀ ਆਏਗਾ। ਖੁਸ਼ੀ ਵਾਲੀ ਗੱਲ ਹੈ ਕੈਸਰ ਸਾਹਿਬ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜਿਹੜਾ ਇਹ ਰਲ ਕੇ ਕੰਮ ਕਰ ਰਹੇ ਨੇ ਤੇ ਪੰਜਾਬੀਆਂ ਦੀ ਬੱਲੇ ਬੱਲੇ ਹੋ ਰਹੀ ਹੈ। ਪੰਜਾਬੀ ਜ਼ਿੰਦਾਬਾਦ ਜੀ ਪੰਜਾਬ ਪੰਜਾਬੀਆਂ ਦੀ ਜ਼ਿੰਦਾਬਾਦ ਜੀ। ਇੰਸ਼ਾਅੱਲਾ। ਪੰਜਾਬ ਮਾਂ ਬੋਲੀ ਜੀ ਇਹ ਜ਼ੁਬਾਨ ਜਿਹੜੀ ਇਹ ਪੂਰੇ ਮੁਲਕ ਤੇ ਪੂਰੀ ਦੁਨੀਆ ਤੇ ਰਾਜ ਕਰ ਰਹੀ ਹੈ ਔਰ ਜਿੱਥੇ ਜਿੱਥੇ ਪੰਜਾਬੀ ਰਹਿ ਰਿਹਾ ਹੈ ਔਰ ਪੰਜਾਬ ਦੀਆਂ ਫਿਲਮਾਂ ਨੂੰ ਬੜਾ ਪਸੰਦ ਕਰਦੇ ਨੇ ਦੇਖਦੇ ਨੇ। ਜਿਨ੍ਹਾਂ ਲੋਕਾਂ ਨੂੰ ਨਹੀਂ ਵੀ ਸਮਝ ਆਉਂਦੀ ਨਾ ਉਹ ਟ੍ਰਾਂਸਲੇਟ ਕਰਾ ਲੈਂਦੇ ਨੇ ਥੱਲੇ ਕਿ ਯਾਰ ਦੱਸੋ ਇਹ ਕਹਿ ਕੀ ਰਹੇ ਨੇ। ਬੜਾ ਇੰਜੋਏ ਕਰਦੇ ਨੇ ਕਿਉਂਕਿ ਐਕਸ਼ਨ ਕਾਮੇਡੀ ਹੁੰਦੀ ਹੈ ਔਰ ਬੜੀ ਖੂਬਸੂਰਤ ਸਿਚੁਏਸ਼ਨ ਕ੍ਰੀਏਟ ਕਰਦੇ ਨੇ। ਬਲਕਿ ਆਪਣਾ ਚੜ੍ਹਦੇ ਪੰਜਾਬ ਵੱਲੋਂ ਕਹਿ ਰਹੇ ਨੇ ਕਿ ਉਹਨਾਂ ਨੇ ਮੁਹਿੰਮ ਕੱਢੀ ਹੈ ਕਿ ਵੀ ਆਪਣੀ ਮਾਂ ਬੋਲੀ ਜਿਹੜੀ ਹੈ ਨਾ ਪੰਜਾਬੀ ਇਹਨੂੰ ਜ਼ਿਆਦਾ ਤਰਜੀਹ ਦਿਓ। ਦੇਣੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਵੀ ਹੋਣੀ ਚਾਹੀਦੀ ਕੈਸਰ ਸਾਹਿਬ ਇੱਥੇ ਵੀ ਕਰ ਰਹੇ ਨੇ ਮਾਸ਼ਾਅੱਲਾ ਪਾਕਿਸਤਾਨ ਦੇ ਵਿੱਚ ਤੇ ਪੰਜਾਬੀ 'ਚ ਕੰਮ ਕਰ ਰਹੇ ਨੇ ਚੈਨਲ ਤੇ ਵੀ ਜ਼ਿਆਦਾਤਰ। ਹਾਂਜੀ। ਮਜ਼ਾ ਆ ਰਿਹਾ ਠੀਕ ਹੈ ਉਰਦੂ ਵੀ ਕਰ ਰਹੇ ਨੇ ਫਿਲਮ ਇਹਨਾਂ ਨੇ ਮਾਸ਼ਾਅੱਲਾ ਪਿਛਲੀ ਕੀਤੀ ਜਿਹੜੀ ਲੋਡ ਵੈਡਿੰਗ ਹਾਂਜੀ ਲੋਡ wedding। ਉਹ ਸੀ ਉਰਦੂ 'ਚ ਕੀਤੀ ਉਹ ਬੜੀ ਅੱਛੀ ਫਿਲਮ ਬਹੁਤ ਬੜੀ ਸੀ। ਅੱਛੀ ਮੂਵੀ ਹੋਈ ਹੈ ਤੇ ਜੀ ਮਜ਼ਾ ਆ ਰਿਹਾ ਕੈਸਰ ਸਾਹਿਬ ਦਾ। ਤੇ ਮੁੰਨਾ ਸਾਹਿਬ ਤੁਸੀਂ ਕੀ ਕਰ ਰਹੇ ਹੋ? ਮੈਂ ਆਰਾਮ ਕਰ ਰਿਹਾ ਮੈਨੂੰ ਬਾਹਨੇ ਮੁੰਨਾ ਆਰਾਮ ਕਰਦਾ ਜਾਂ ਸੁੱਤੇ ਪੇ ਖਾਰਿਸ਼ ਕਰਦਾ ਜੀ ਹੋਰ ਮੁੰਨੇ ਦਾ ਕੋਈ ਕੰਮ ਨਹੀਂ ਗੁਨਾ ਹੁਣ ਜੀਐਨਐਨ ਤੇ ਮਾਸ਼ਾਅੱਲਾ ਇਹ ਪਰਫਾਰਮ ਕਰ ਰਿਹਾ ਤੇ ਅੱਛੇ ਪੈਸੇ ਚ ਕਰ ਰਿਹਾ माशाल्लाह तुसी जितना काम कर लिया पूरी दुनिया फिर रही है अल्हम्दुलिल्लाह। और कोई ऐसी ख्वाहिश मेरे ख्याल में ऐसी नहीं होगी जो पूरी ना हुई हो डीजे तुसी कीती ना हो सर अल्लाह फिर पाक भी ने- हजारों ख्वाहिशें ऐसी कि हर ख्वाहिश पे दम निकले कोई ऐसी ख्वाहिश कोई ऐसी बात दिल च होवे कि यार अगर मैं ऐ भी कर लवां ते सर मेरी जिंदगी ऐसी है शान भाई कि मैं जो ख्वाहिश नहीं भी की अल्लाह पाक ने मैंने देता तो मेरे हिसाब ਨਾਲ ਮੇਰੀ ਕੋਈ ਐਸੀ ख्वाहिश ਨਹੀਂ ਕਿ ਜਿਹੜੀ ਨਾ ਪੂਰੀ ਹੋਈ ਹੋਵੇ ਜਾਂ ਮੈਂ ਮੇਰੇ ਜ਼ਿਹਨ 'ਚ ਹੀ ਨਹੀਂਗਾ ਨਾ ਹੁਣ ਮੇਰਾ ਨਾ ਟਾਰਗੇਟ ਨਹੀਂਗਾ ਕੋਈ ਕਿ ਮੈਂ ਇਹ ਕਰਾਂ ਕਿ ਜੋ ਅੱਲਾਹ ਪਾਕ ਰਿਜ਼ਕ ਵਸੀ ਅੱਲਾਹ ਪਾਕ ਨੇ ਕਰਨਾ ਰਿਜ਼ਕ ਅੱਲਾਹ ਨੇ ਦੇਣਾ ਜਦੋਂ ਦੇ ਮੇਰੇ ਵਾਲਿਦ ਸਾਹਿਬ ਨੇ ਇੰਤਕਾਲ ਕੀਤੇ ਨਾ ਤੇ ਮੈਂ ਆਪਣਾ ਮੁਸਤਕਬਲ ਦੇ ਬਾਰੇ ਸੋਚਣਾ ਛੱਡ ਦਿੱਤਾ ਉਹ ਮੈਂ ਹੁਣ ਆਖਰਤ ਦੇ ਬਾਰੇ ਜ਼ਿਆਦਾ ਸੋਚਣਾ ਜੀ ਉਹਦੀ ਵਜ੍ਹਾ ਤੋਂ ਬਹੁਤ ਸਾਰੀਆਂ ਬੁਰਾਈਆਂ ਤੋਂ ਦੂਰ ਹੋ ਗਏ ਆ ਅਲਹਮਦੁਲਿਲਾ ਉਹ ਤੁਸੀਂ ਵੀ ਸਮਝਦੇ ਜਿਸ ਤਰ੍ਹਾਂ ਨਮਾਜ਼ ਪੜ੍ਹੀ ਦੀ ਹੈ ਸਾਰਾ ਅੱਲਾਹ ਨੂੰ ਡਰੀਦਾ ਹੈ ਔਰ ਮੈਂ ਜਿਹੜਾ ਇਹ ਕੰਮ ਕਰਨਾ ਸਟੇਜ ਦਾ ਮੈਂ ਤੁਹਾਨੂੰ ਬੜੀ ਓਰੀਜਨਲ ਗੱਲ ਤਾਂ ਦੱਸਣਾ ਮੈਂ ਤਹੱਜਦ ਦੀ ਨਮਾਜ਼ ਦੇ ਵਿੱਚ ਇਸ ਕੰਮ ਦੀ ਡੇਲੀ ਮਾਫੀ ਮੰਗਣਾ ਕਿ ਅੱਲਾਹ ਪਾਕ ਕਿ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਤੂੰ ਇਹਦੇ 'ਚ ਸਾਡਾ ਰਿਸਕ ਲਾਇਆ ਹੈ ਇਹਨੂੰ ਤੂੰ ਕਬੂਲ ਕਰ ਸੋਹਣੇ ਰੱਬਾ ਜਾਂ ਜੋ ਵੀ ਜਿਸ ਤਰ੍ਹਾਂ ਵੀ ਹੈ ਅਗਰ ਨਾ ਪਸੰਦੀਦਾ ਵੀ ਹੈ ਕੁਝ ਟਾਈਮ ਲਈ ਨਾ ਕੁਝ ਲੋਕਾਂ ਨੂੰ ਕੁਝ ਗੱਲਾਂ ਸੁਣਾ ਕੇ ਉਹਨਾਂ ਨੂੰ ਖੁਸ਼ ਕਰ ਦਿੰਦੇ ਹੋ ਤੇ ਅੱਲਾਹ ਪਾਕ ਸਭ ਦੀ ਕੁਛ ਜਿਹੜੀ ਮਖਲੂਕ ਹੈ ਉਹਨੂੰ ਖੁਸ਼ ਕਰਨਾ ਇਹ ਵੀ ਇੱਕ ਅੱਛਾ ਕੰਮ ਹੈ ਅੱਛਾ ਫੇਲ ਅਗਰ ਅਸੀਂ ਜਾਨ ਭਾਈ ਅਗਰ ਇਸਲਾਮ ਦੇ ਹਵਾਲੇ ਨਾਲ ਜਾਈਏ ਮਸਲ ਥੀਏਟਰ ਮੈਂ ਥੀਏਟਰ ਨੂੰ ਜਾਂ ਕਿਸੇ ਚੀਜ਼ ਨੂੰ ਆਪਣੇ ਕੰਮ ਨੂੰ ਮਾਫੀ ਸਾਨੂੰ ਸਾਰਿਆਂ ਨੂੰ ਮੰਗਣੀ ਚਾਹੀਦੀ ਦੁਕਾਨਦਾਰ ਨੂੰ ਮੰਗਣੀ ਚਾਹੀਦੀ ਟਾਂਗੇ ਵਾਲੇ ਨੂੰ ਮੰਗਣੀ ਚਾਹੀਦੀ ਰਕਸ਼ਾ ਨੂੰ ਇੱਕ ਜਵਾਨੀ ਦਾ ਇੱਕ ਰੱਤੀ ਦਾ ਵੀ ਅਗਰ ਤੁਸੀਂ ਹੇਰ ਫੇਰ ਕਰਦੇ ਆ ਤੇ ਉਹ ਤੁਸੀਂ ਇਸਲਾਮ ਤੋਂ ਹਟ ਕੇ ਜਾ ਰਹੇ ਹੋ ਠੀਕ ਹੈ ਸਰ ਤੇ ਇਹ ਨਹੀਂ ਕਿ ਸਾਡਾ ਕੋਈ ਥੀਏਟਰ ਹੈ ਜਾਂ ਫਿਲਮ ਹੈ ਜਾਂ ਕਿਸ ਤਰ੍ਹਾਂ ਦੀ ਸਾਰੀ ਗੱਲ ਹੈ
ਤੇ ਅੱਲਾਹ ਪਾਕ ਸਭ ਨੂੰ ਹਦਾਇਤ ਦੇਵੇ। ਤਨਕੀਦ ਕਰਨ ਨਾਲੋਂ ਬਿਹਤਰ ਹੈ ਕਿ ਅਸੀਂ ਸਾਰੇ ਅਮਲ ਕਰੋ। ਜਿਹੜੀ ਦੁਆ ਅਮਲ ਕਰਿਆ ਕਰੋ, ਕਰੀਏ, ਦੁਆ ਕਰੀਏ। ਹਦਾਇਤ ਦੀ ਦੁਆ ਕਰਿਆ ਕਰੀਏ। ਅੱਛਾ ਗੱਲ ਹੋਈ ਮੇਰੀ, ਵੈਸੇ ਮੈਂ ਜੋ ਸਮਝਦਾ ਕਿ ਉਹ ਜਿਹੜੀ ਮੈਂ ਗੱਲ ਕੀਤੀ ਸੀ ਕਿ ਹਜ਼ਾरों ख्वाहिशें ऐसी कि हर ख्वाहिश के दम निकले, और अगर हाई साहब अल्लाह पाक ਉਹਨਾਂ ਨੂੰ ਕਰਵਰ ਜਨਮ ਨਸੀਬ ਕਰੇ। ਆਮੀਨ। ਸਾਡੇ ਉਹ ਬਜ਼ੁਰਗ ਵੀ ਸਨ, ਦੋਸਤ ਵੀ ਸਨ, ਉਹਨਾਂ ਦਾ ਸਾਡਾ ਬੜਾ ਇੱਕ ਮੁਹੱਬਤ ਸੀ, ਬੜਾ ਇੱਕ ਪਿਆਰ ਸੀ, ਦੋਸਤਾਨਾ ਮਾਹੌਲ ਸੀ। ਕੈਸਰ ਸਾਹਿਬ ਦੇ ਵਾਲਦ ਸਾਹਿਬ ਸੀ, ਸਾਡੇ ਵੀ ਬਜ਼ੁਰਗ ਸੀ, ਲੇਕਿਨ ਦੋਸਤ ਸਾਡੇ ਨਾਲ ਨਾ ਮਾਹੌਲ ਉਹਨਾਂ ਦਾ ਹੋਰ ਤਰ੍ਹਾਂ ਦਾ ਸੀ। ਤੇ ਕੈਸਰ ਸਾਹਿਬ ਨੇ ਆਪਣੇ ਵਾਲਦ ਸਾਹਿਬ ਦੀ ਮਾਸ਼ਾਅੱਲਾ ਖਿਦਮਤ ਵੀ ਬੜੀ ਕੀਤੀ ਹੈ। ਤੇ ਖਾਹਿਸ਼ ਇਹ ਹੀ ਰਹਿ ਜਾਂਦੀ ਹੈ ਕਿ ਯਾਰ ਵਕਤ ਅੱਲਾ ਹੋਰ ਦੇ ਦਿੰਦਾ, ਮੈਂ ਆਪਣੇ ਬਾਪ ਦੀ ਹੋਰ ਖਿਦਮਤ ਕਰ ਸਰ ਲੈਂਦਾ। ਇਹ ਤੇ ਸਾਰੀ ਜ਼ਿੰਦਗੀ ਹੈ ਨਾ, ਇਹ ਤੇ ਸਾਰੀ ਜ਼ਿੰਦਗੀ ਦਾ ਤੁਹਾਡੇ ਮੇਰੀ ਜ਼ਿੰਦਗੀ 'ਚ ਅਗਰ ਕਮੀ ਹੈਗੀ ਹੈ ਤੇ ਉਹ ਵਾਲਾ ਸਾਹਿਬ ਦੀ ਹੈ ਬਸ। ਤੇ ਉਹਨਾਂ ਨੂੰ ਮਿਸ ਕਰੀਦਾ, ਉਹਨਾਂ ਵਾਸਤੇ ਕਬਰਸਤਾਨ ਜਾਈਦਾ ਹੈ, ਦੁਆ ਕਰੀਦੀ ਹੈ, ਔਰ ਉਹਨਾਂ ਦੀ ਮਗਫਰਤ ਵਾਸਤੇ ਬਲਕਿ ਤੁਹਾਡੇ ਔਲਾਦ- ਮੋਬਾਈਲ ਦੇ ਵਾਲਪੇਪਰ ਤੇ ਹਾਈ ਸਾਹਿਬ ਦੀ ਹਾਂਜੀ, ਤਸਵੀਰ ਵਾਲਾ ਸਾਹਿਬ ਦੀ ਹਮੇਸ਼ਾ ਲੱਗੀ ਹੁੰਦੀ। ਮੇਰੇ ਮੋਬਾਈਲ ਦੇ ਵਾਲਪੇਪਰ ਤੇ ਵੀ ਮੇਰੇ ਵਾਲਦ ਸਾਹਿਬ ਦੀ ਤਸਵੀਰ ਲੱਗੀ ਹੈ। ਔਰ ਮਤਲਬ ਕੈਸੇ ਆਪਣਾ ਸ਼ਬੀਰ ਸਾਹਿਬ ਨੇ, ਇਹਨਾਂ ਦੇ ਵਾਲਦ ਸਾਹਿਬ ਵੀ ਇਹਨਾਂ ਨੇ ਮਾਮੂ ਦੀ ਲਾਈ ਹੈ। ਮਾਮੂ ਦੀ ਲਾਈ। ਅੱਛਾ ਜੀ ਮਾਮੂ ਦੀ ਲਾਈ ਹੈ। ਲੇਕਿਨ ਚਲੋ ਆਹੋ, ਮਾਮੂ ਦੀ ਇਹਨਾਂ ਲਾ ਪਾ ਕੇ ਲਾਈ ਹੈ। ਮਾਮੂ ਦੀ ਲਾਈ ਹੈ ਤੇ ਅੱਬੂ ਦੀ ਲਾਈ ਹੈ। ਅੱਛਾ ਅੱਛਾ ਉਹਨਾਂ ਦੀ ਇੱਕ ਬੜੀ ਖੁਆਇਸ਼ ਹੈ ਕੈਸਰ ਸਾਹਿਬ ਦੀ, ਜੀ। ਉਹ ਕਹਿੰਦੇ ਜੀ ਸ਼ਾਨ ਸਾਹਿਬ ਸੂਟਾਂ ਦੇ ਰੇਟ ਘੱਟ ਕਰ ਦਿੰਦੇ। ਹਾਂਜੀ ਸਾਡੀ ਜਾਨ ਛੱਡ ਦਿੰਦੇ। ਅੱਛਾ ਬੇਟਾ ਤੂੰ ਸੂਟਾਂ ਦੀ ਫਸ ਗਿਆ, ਸੂਟਾਂ ਤੋਂ ਅੱਗੇ ਕੋਈ ਗੱਲ ਹੈ, ਕੋਈ ਪਿੱਛੇ ਵੀ ਗੱਲ ਹੈ। ਪਿੱਛੇ ਗੱਲ ਜਾਂ ਮੈਂ ਸੂਟ ਆਪਣਾ ਲਾ ਦਵਾਂ ਤਾਂ ਫਿਰ ਕੋਈ ਮਤਲਬ ਤੈਨੂੰ ਨਹੀਂ ਨਹੀਂ ਹੌਸਲਾ ਪੁਰਾਣੀਆਂ ਹੋਵੇ। ਮਾਈਆਂ ਵਾਲਾ ਪਿੰਡਾ ਨਾ ਲਾਣਾ ਦਾ ਜਾਨ ਸਾਹਿਬ ਤੁਸੀਂ ਕਮੀਜ਼ ਲਾਏ ਤਾਂ ਫਰੀ ਹੈ ਜੀ, ਮੇਰੇ ਕਮੀਜ਼ ਲਾਈ ਕਰ ਲੈ। ਹਾਏ 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 ਹਾਏ। ਇਹ ਘੱਟ ਕਰ ਹਾਏ ਹਾਏ ਹਾਏ। ਲਾ ਜੀ ਤੇ ਜਾ ਕੇ ਰਹੋ। ਲਓ ਜੀ ਫਿਰ ਆਪਣਾ ਦੋਸਤੋ ਕੈਸਰ ਸਾਹਿਬ ਨੂੰ ਸਿਰਫ 10 ਮਿੰਟ ਮੈਂ ਮੰਗੇ ਸੀ। ਮੈਂ ਕਿਹਾ ਜੀ 10 ਮਿੰਟ ਮੈਨੂੰ ਦੇ ਦਿਓ, ਕਿਉਂਕਿ ਇਹਨਾਂ ਨੇ ਸ਼ੋਅ ਮੁੱਕਾ ਹੈ। ਮੁੱਕਣ ਤੋਂ ਬਾਅਦ ਅਸੀਂ ਹੋਟਲ ਆ ਗਏ, ਖਾਣਾ ਸ਼ਾਨਾ ਖਾਧਾ ਤੇ ਸਵੇਰ ਉਹਨਾਂ ਨੇ ਫਿਰ ਰਿਕਾਰਡਿੰਗ ਤੇ ਨਿਕਲਣਾ ਹੈ। ਇਨਸ਼ਾਅੱਲਾ। ਤੇ ਇਜਾਜ਼ਤ ਲਵਾਂਗੇ ਜੀ ਕੈਸਰ ਸਾਹਿਬ, Thank you ਬਹੁਤ sir, ਸ਼ੁਕਰੀਆ। ਜਾਨ ਭਾਈ, ਬਹੁਤ ਮੇਰੇ ਚੈਨਲ ਵਾਸਤੇ ਜਰਾ ਰਿਕੁਐਸਟ ਕਰ ਦਿਓ, ਜੀ ਡਰਾਮਾ ਫੈਸਲਾਬਾਦ। जी ड्रामा फैसलाबाद सर पे सब्सक्राइब करो, लाइक करो, शेयर करो, और इंशाल्लाह बहुत सारी अच्छी वीडियो जो है तुम देखना चाहते अपनी फैमिली के नाल शान साहब वो बनाएंगे और तुम देखो ਜੀ ਤੁਸੀਂ ਵੀ ਜਰਾ ਇੱਕ ਦਫਾ ਕਹਿ ਦਿਓ ਜੀ ਡਰਾਮਾ ਸਬਸਕ੍ਰਾਈਬ ਕਰੋ। ਜੀ ਅਸੀਂ ਡਰਾਮਾ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਤੇ ਫੋਲੋ ਕਰਨਾ। ਸ਼ੁਕਰੀਆ। ਵੈਰੀ ਗੁੱਡ ਜੀ। ਸ਼ਬੀਰ ਸਾਹਿਬ ਤੁਸੀਂ ਵੀ ਜਰਾ ਪਲੀਜ਼। ਜੀ ਜ਼ੀ ਡਰਾਮਾ ਜ਼ਿਸ਼ਾਨ ਸਾਹਿਬ ਦਾ ਹੈਗਾ ਇਹ ਚੈਨਲ, ਇਹਨੂੰ ਸਬਸਕ੍ਰਾਈਬ ਵੀ ਕਰੋ, ਇਹਨੂੰ ਲਾਈਕ ਵੀ ਕਰੋ। ਤੇ ਕੋ ਘੰਟੀ ਹੁੰਦੀ ਹੈ ਉਹਨੂੰ ਕੀ ਕਹਿੰਦੇ ਨੇ? ਘਰ ਦੀ ਘੰਟੀ ਉਹ ਜਿਹੜੀ ਨਹੀਂ ਯਾਰ, ਬੈਲ ਆਈਕਨ ਦਾ ਬਟਨ ਹਾਂ, ਦਬਾਉਣਾ। ਉਹ ਬੈਲ ਕੈਸਰ ਵਾਲੀ ਜਿਹੜੀ ਉਹ ਦਬਾਣੀ ਤੁਸੀਂ। ਜੀ ਦੋਸਤੋ ਬਹੁਤ ਸ਼ੁਕਰੀਆ। ਇਹ ਮੇਰੇ ਦੋਸਤਾਂ ਦੀ ਭਰਾਵਾਂ ਦੀ ਦੁਆਵਾਂ ਦੇ ਨਾਲ ਮੇਰਾ ਚੈਨਲ ਸਬਸਕ੍ਰਾਈਬਰ ਵੀ ਮਾਸ਼ਾਅੱਲਾ ਪੂਰੇ ਹੋ ਗਏ ਨੇ, ਜ਼ਿਆਦਾ ਹੋ ਗਏ ਨੇ, ਤੇ ਮੋਨੋਟਾਈਜ਼ ਵੀ ਹੋ ਜਾਏਗਾ ਇਨਸ਼ਾਅੱਲਾ ਅੱਜ ਕੱਲ੍ਹ 'ਚ। ਤੇ ਫਿਰ ਮੈਂ ਤੁਹਾਨੂੰ ਖੁਸ਼ਖਬਰੀ ਵੀ ਸੁਣਾਵਾਂਗਾ। ਤੁਹਾਡੀ ਮੁਹੱਬਤ ਦਾ, ਪਿਆਰ ਦਾ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਅਸਲਾਮ। थैंक यू